अपना शेखूपुरे ਜ਼ਿਲ੍ਹੇ ਦੇ ਲਾਗੇ ਸਾਡੀ ਜ਼ਮੀਨ ਸੀ। ਉੱਥੇ ਸਾਡੇ ਦਾਦੇ ਦੇ ਨਾਂ ਤੇ ਕੁਸ਼ਾਲਪੁਰਾ ਜਿਹੜਾ ਪਿੰਡ ਹੈ ਉਹ ਸਾਡੇ ਦਾਦੇ ਦੇ ਨਾਂ ਤੇ ਵੱਜਾ ਹੈ। ਗੁਰਦੁਆਰਾ ਜਨਮ ਅਸਥਾਨ ਤੋਂ ਮੈਂ ਹਾਂ ਅਹਿਮਦ ਰਜ਼ਾ। ਸਾਰੇ ਵੇਖਣ ਵਾਲਿਆਂ ਨੂੰ अस्सलाम वालेकुम, सत श्री अकाल। ਗੱਲਬਾਤ ਕਰਾਂਗੇ ਇਸ ਟਾਈਮ ਸਾਡੇ ਨਾਲ ਇੰਡੀਆ ਹਰਿਆਣਾ ਤੋਂ ਆਏ ਹੋਏ ਚਾਚਾ ਜੀ ਦੇ ਨਾਲ। ਇਹਨਾਂ ਦੇ ਬਾਰੇ ਜਾਣਦੇ ਹਾਂ ਕਿ ਕਦੋਂ ਇਹਨਾਂ ਦੇ ਇੱਥੇ ਆਪੜਨਾ ਹੋਇਆ ਔਰ ਕਿਵੇਂ ਸੌਖੇ ਆਪਣੇ ਜਾਂ ਕਿ ਇਹਨਾਂ ਨੂੰ ਕੋਈ ਆਪੜਨ ਦੇ ਵਿੱਚ ਕੋਈ ਬਹੁਤ ਸਮਾਂ ਲੱਗਾ। ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਆਪਣਾ ਨਾਂ ਦੱਸੋ ਚਾਚਾ ਜੀ, ਤੇ ਕਿੱਥੋਂ ਆਣਾ ਹੋਇਆ? ਮੇਰਾ ਨਾਂ ਜੀ ਗੁਰਚਰਨ ਸਿੰਘ son of ਵਿਰਸਾ ਸਿੰਘ, ਪਿੰਡ ਸੰਤ ਨਗਰ ਕਿਲੇ ਵਾਲੇ, ਸਿਰਸਾ ਹਰਿਆਣਾ ਤੋਂ ਅਸੀਂ ਇੱਥੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਦਰਸ਼ਨ ਕਰਨ ਵਾਸਤੇ ਆਏ ਹਾਂ। ਤੇ ਅਸੀਂ ਆਪਣਾ ਜਿਹੜਾ ਸਾਡਾ ਪਹਿਲੀ ਪਾਤਸ਼ਾਹੀ ਹੈ ਗੁਰੂ ਨਾਨਕ ਦੇਵ ਜੀ, ਸਾਨੂੰ ਬੜਾ ਚੰਗਾ ਲੱਗਾ ਹੈ, ਬਹੁਤ ਹੀ ਅੱਛਾ ਲੱਗਾ। ਜਿਸ ਤਰ੍ਹਾਂ ਦਾ ਪ੍ਰਬੰਧ, ਜਿਸ ਤਰ੍ਹਾਂ ਦਾ ਇਹਨਾਂ ਨੇ ਸਾਨੂੰ ਮਤਲਬ ਲਾਹੌਰ ਤੋਂ ਲੈ ਕੇ ਬਾਘਾ ਬਾਰਡਰ ਤੋਂ ਲੈ ਕੇ ਇਹ ਪਾਕਿਸਤਾਨ ਸਰਕਾਰ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਡੀਲ ਕੀਤਾ। ਮੈਂ ਸਰਕਾਰ ਪਾਕਿਸਤਾਨ ਇਮਰਾਨ ਖਾਨ ਦਾ ਵੀ ਧੰਨਵਾਦ ਕਰਨਾ, ਜਿਨ੍ਹਾਂ ਨੇ ਸਾਰੇ ਹੀ ਹਿੰਦੁਸਤਾਨ 'ਚੋਂ ਬਾਹਰਲੇ ਦੇਸ਼ਾਂ 'ਚੋਂ ਜਿੰਨੀ ਵੀ ਸੰਗਤ ਆਈ ਹੈ ਉਹਨਾਂ ਨੇ ਬਹੁਤ ਹੀ ਵਧੀਆ ਇੱਕ ਇੰਤਜ਼ਾਮ ਕੀਤਾ ਹੈ, ਲੰਗਰ ਦਾ, ਸੇਵਾ ਦਾ। ਜਿਸ ਤਰ੍ਹਾਂ ਦਾ ਵੀ ਪ੍ਰੋਗਰਾਮ ਮੈਨੂੰ ਬਹੁਤ ਹੀ ਵਧੀਆ ਲੱਗਾ ਹੈ। ਕਿਸੇ ਤਰ੍ਹਾਂ ਦੀ ਕੋਈ ਵੀ ਦੁਚਿੱਤੀ ਨਹੀਂ, ਕੋਈ ਭੇਦਭਾਵ ਨਹੀਂ, ਬਹੁਤ ਚੰਗਾ ਲੱਗਾ। ਤੁਹਾਨੂੰ ਅਸੀਂ ਇੱਕ ਵਾਰੀ ਫਿਰ ਜੀਆਂ ਨੂੰ ਆਖਦੇ ਹਾਂ ਇੱਥੇ। ਤੇ ਇਹ ਕਦੋਂ ਦੀ ਖਾਹਿਸ਼ ਸੀ, ਕਦੋਂ ਦੀ ਤਮੰਨਾ ਸੀ ਕਿ ਗੁਰੂ ਘਰ ਜਾਣਾ ਹੈ? ਔਰ ਦੂਸਰਾ ਦੱਸੋ ਕਿ ਤੁਸੀਂ ਪਹਿਲੀ ਦਫਾ ਆਏ ਜਾਂ ਇਸ ਤੋਂ ਪਹਿਲੇ ਵੀ ਤੁਹਾਡਾ ਪਾਕਿਸਤਾਨ ਆਉਣਾ ਹੋਇਆ? ਮੈਂ ਜੀ ਪਹਿਲੀ ਵਾਰ 1990 ਵਿੱਚ ਆਇਆ ਸੀ। ਉਹਦਾ ਕਾਰਨ ਕੀ ਹੈ ਵੀ ਸਾਡੀ ਜਨਮ ਭੂਮੀ ਜਿਹੜੀ ਹੈ ਸਾਡੇ ਵੱਡੇ ਵਡੇਰਿਆਂ ਦੀ ਪਤੈਸੀ ਜ਼ਮੀਨ ਜਿਹੜੀ ਉਹ ਸਾਡੇ ਵੱਡੇ ਵਡੇਰੇ ਜਿਹੜੇ ਨੇ ਉਹ ਜ਼ਿਲ੍ਹਾ ਸ਼ੇਖੂਪੁਰਾ, ਪਿੰਡ ਹਰਦਿਆਂ ਦਾ ਕਿਲਾ, ਇੱਥੇ ਦੇ ਵਸਨੀਕ ਹਾਂ। ਬਟਵਾਰੇ ਵਿੱਚ ਸਾਨੂੰ ਮਜਬੂਰੀ ਜਾਣਾ ਪਿਆ ਤੇ ਜਿਹੜੇ ਸਾਡੇ ਮੇਰੀ ਪਦੈਸ਼ ਜਿਹੜੀ ਉਹ ਹਰਿਆਣੇ ਦੀ ਹੈ, ਇੰਡੀਆ ਦੀ ਹੈ, ਲੇਕਿਨ ਸਾਡੇ ਵੱਡੇ ਵਡੇਰੇ ਪੀੜ੍ਹੀਆਂ ਦਰ ਪੀੜ੍ਹੀਆਂ ਇੱਥੇ ਸਾਨੂੰ ਇਸ ਧਰਤੀ ਨਾਲ ਬਹੁਤ ਪਿਆਰ ਤੇ ਲਗਾਵ ਹੈ। ਇੱਕ ਤਾਂ ਤੁਸੀਂ ਆਪਣੀ ਫੈਮਿਲੀ ਬਾਰੇ ਦੱਸੋ, ਕਿਹੜੀ ਤੁਹਾਡੀ ਜ਼ਾਤ ਹੈ, ਕੁਝ ਆਪਣੇ ਬਾਪ ਆਪਣੇ ਦਾਦਾ ਦੇ ਬਾਰੇ ਦੱਸੋ, ਕਿਉਂਕਿ ਇਹ ਮੁਖਤਲਿਫ ਸਾਡੇ ਲੋਕ ਜਿਹੜੇ ਜੁੜੇ ਹੋਏ ਨੇ ਦੇਖਣ ਵਾਲੇ, ਤੁਹਾਡੇ ਪਿੰਡ ਦੇ ਲੋਕ ਦੇਖਣਗੇ ਤੇ ਉਹਨਾਂ ਨੂੰ ਤੁਹਾਡੇ ਖਾਨਦਾਨ ਬਾਰੇ ਜਾਣਨ ਦੇ ਵਿੱਚ ਆਸਾਨੀ ਹੋਏਗੀ। ਪਹਿਲੀ ਤਾਂ ਗੱਲ ਇਹ ਹੈ ਜੀ ਵੀ ਸਾਨੂੰ ਬਹੁਤ ਹੀ ਘੱਟ ਇਨਫੋਰਮੇਸ਼ਨ ਮਿਲਿਆ ਵੀ ਜਿਸ ਤਰ੍ਹਾਂ ਸਾਡਾ ਇੱਕ ਦਾਦਾ ਕੁਸ਼ਾਲ ਸਿੰਘ ਸੀ, ਉਹਦੇ ਨਾਂ ਦੇ ਉੱਤੇ ਇੱਥੇ ਆਪਣਾ ਸ਼ੇਖੂਪੁਰੇ ਜ਼ਿਲ੍ਹੇ ਦੇ ਲਾਗੇ ਸਾਡੀ ਜ਼ਮੀਨ ਸੀ। ਉੱਥੇ ਸਾਡੇ ਦਾਦੇ ਦੇ ਨਾਂ ਤੇ ਕੁਸ਼ਾਲਪੁਰਾ ਜਿਹੜਾ ਪਿੰਡ ਹੈ ਉਹ ਸਾਡੇ ਦਾਦੇ ਦੇ ਨਾਂ ਤੇ ਵੱਜਾ ਹੈ। ਮੈਂ ਜਿਨ੍ਹਾਂ ਨੇ ਪਿੰਡ ਸਾਡੇ ਮਗਰੋਂ ਵੱਧਾ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ, ਸ਼ੁਕਰਗੁਜ਼ਾਰ ਕਰਨਾ। ਔਰ ਮੇਰਾ ਦਾਦਾ ਜਿਹੜਾ ਸੀ ਉਹ ਵੀਰ ਸਿੰਘ ਸੀ, ਵੀਰ ਸਿੰਘ ਤਤਲਾ, ਉਹਨਾਂ ਨੂੰ ਨਾਗ ਵੀ ਆਖਿਆ ਜਾਂਦਾ ਸੀ, ਕਿਉਂਕਿ ਇੱਥੇ ਬਹੁ ਬੇਟੀਆਂ ਨੂੰ ਜਦੋਂ ਧੱਕਾ ਕਰਦੇ ਸਨ ਤੇ ਉਹ ਸਾਡੇ ਵੱਡੇ ਵਡੇਰੇ ਮਦਦ ਕਰਦੇ ਹਨ ਗਰੀਬਾਂ ਦੀ। ਤੇ ਮੇਰਾ ਦਾਦਾ ਜਿਹੜਾ ਹੈ ਉਹ ਮੂੰਗਲੀ ਫੇਰਦਾ ਹੁੰਦਾ ਸੀ। ਔਰ ਅੰਗਰੇਜ਼ ਗੌਰਮੈਂਟ ਵੱਲੋਂ 5 ਬੰਦੇ ਅਲਾਟ ਸਨ ਵੀ ਜਿੱਥੇ ਮਰਜ਼ੀ ਮੂੰਗਲੀ ਧਰ ਕੇ ਰੇਲ ਦੇ ਉੱਤੇ ਲਿਜਾ ਸਕਦਾ, ਕੋਈ ਕਿਰਾਇਆ ਨਹੀਂ ਸੀ। ਮੈਂ ਆਪਣੇ ਦਾਦੇ ਦੇ ਦਰਸ਼ਨ ਤੇ ਨਹੀਂ ਕੀਤੇ, ਲੇਕਿਨ ਮੇਰੇ ਪਿਤਾ ਵਿਰਸਾ ਸਿੰਘ ਉਹਨਾਂ ਨੇ ਵੀ ਮੂੰਗਲੀ ਫੇਰੀ, ਲੇਕਿਨ ਜਿਹੜੀ ਮੂੰਗਲੀ ਵੱਡੀ ਸੀ ਉਹ ਨਹੀਂ ਫੇਰ ਸਕੇ। ਜਦੋਂ ਬਟਵਾਰਾ ਹੋਇਆ ਉਹ ਜਾਂਦੇ ਖੂਹ 'ਚ ਸੱਟ ਗਏ। ਸਾਡਾ ਪਿੰਡ ਜਿਹੜਾ ਕਿਲਾ ਹਰਦਿਆਂ ਵਾਲਾ ਹੈ। ਤੇ ਵੱਡੇ ਕਿਵੇਂ ਯਾਦ ਕਰਦੇ ਸਨ ਪਿਛਲੇ ਪਿੰਡ ਨੂੰ? ਇੱਕ ਨਵੀਂ ਦੁਨੀਆ ਆਬਾਦ ਹੋਈ 47 ਤੋਂ ਬਾਅਦ, ਛੱਡ ਕੇ ਗਏ ਜਿੱਥੇ ਬੜੀਆਂ ਨਸਲ ਦਰ ਨਸਲ ਜਿੱਥੋਂ ਦੀਆਂ ਜੜ੍ਹਾਂ ਸਨ, ਉਹ ਜੜ੍ਹਾਂ ਤੋਂ ਪੁੱਟਿਆ ਗਿਆ। ਔਰ ਉਧਰ ਦੇ ਪੰਜਾਬੀਆਂ ਨਾਲ ਵੀ ਇਵੇਂ ਹੋਇਆ, ਜਿਹੜੇ ਉੱਥੋਂ ਬੈਠੇ ਸਨ ਹੁਸ਼ਿਆਰਪੁਰ, ਲੁਧਿਆਣੇ, ਉਹਨਾਂ ਸ਼ਹਿਰਾਂ ਦੇ ਵਿੱਚ, ਉਹਨਾਂ ਨੂੰ ਇੱਥੇ ਆਉਣਾ ਪਿਆ, ਇੱਥੋਂ ਉੱਥੇ ਜਾਣਾ ਪਿਆ। ਤੇ ਵੱਡੇ ਕਿਵੇਂ ਯਾਦ ਕਰਦੇ ਸਨ? ਵੱਡੇ ਜੀ ਅੱਜ ਵੀ ਜਿਹੜੇ ਪਾਕਿਸਤਾਨ ਦੇ ਜਨਮ ਭੂਮੀ ਦੇ ਵਿੱਚ ਜਨਮੇ ਨੇ ਨਾ, ਉਹ ਅੱਜ ਵੀ ਜਦੋਂ ਲਾਸਟ ਉਮਰ ਹੁੰਦੀ ਹੈ ਉਦੋਂ ਪਾਕਿਸਤਾਨ ਦੀਆਂ ਹੀ ਗੱਲਾਂ ਕਰਦੇ ਨੇ ਕਿ ਸਾਡਾ ਇਸ ਤਰ੍ਹਾਂ ਜ਼ਮੀਨ ਸੀ, ਸਾਡੇ ਨਾਲ ਇਸ ਤਰ੍ਹਾਂ
ਫਲਾਣਾ ਮਹਿਮੂਦ ਸਾਡੇ ਨਾਲ ਪਿਆਰ ਕਰਦਾ ਸੀ, ਜਫੂਫ ਪਿਆਰ ਕਰਦਾ ਸੀ। ਉਹ ਬਹੁਤ ਹੀ ਵਧੀਆ, ਉਹਨਾਂ ਨੂੰ ਪੁਰਾਣੀ ਯਾਦਦਾਸ਼ਤ ਆ ਜਾਂਦੀ ਹੈ ਤੇ ਨਵੀਂ ਭੁੱਲ ਜਾਂਦੀ ਹੈ। ਅਸੀਂ ਵੀ, ਮੇਰਾ ਵੱਡਾ ਭਰਾ ਦਰਸ਼ਨ ਸਿੰਘ ਕਿਲੇਵਾਲਾ, ਉਹ ਇੱਥੇ ਹੁਣ ਤੇ ਉਹ ਫੌਤ ਹੋ ਗਏ ਨੇ ਕਾਫੀ ਦਿਨਾਂ ਤੋਂ। ਉਹ ਕਿਲ੍ਹਾ ਲੁਧਿਆਣੇ ਆਏ ਸਨ, ਬੜਾ ਪਿਆਰ ਦਿੱਤਾ। ਔਰ ਮੇਰੇ ਭਾਈ ਨੇ ਜਾ ਕੇ ਆਖਿਆ ਵੀ ਜੇ ਸਾਡੀ ਵੱਸ ਚੱਲਦਾ ਹੋਵੇ ਤਾਂ ਅਸੀਂ ਆਪਣੀ ਜ਼ਮੀਨ 'ਚ ਜਾ ਵਸੀਏ। ਐਡੀ ਵਧੀਆ ਜ਼ਮੀਨ, ਐਡੇ ਵਧੀਆ ਲੋਕ ਨੇ, ਲੇਕਿਨ ਮਜਬੂਰੀ ਸਰਕਾਰਾਂ, ਜਿਹੜੀਆਂ ਸਰਕਾਰਾਂ ਨੇ, ਉਹਨਾਂ ਸਰਕਾਰਾਂ ਦੀ ਬਦੌਲਤ ਸਾਡਾ ਦੇਸ਼ ਵੰਡਿਆ ਗਿਆ। ਨਹੀਂ ਤਾਂ ਮੈਂ ਸਮਝਣਾ ਵੀ ਅਗਰ ਚੰਗੇ ਲੋਕ ਹੁੰਦੇ, ਚੰਗੇ ਲੀਡਰ ਹੁੰਦੇ ਤੇ ਸਾਡਾ ਦੇਸ਼ ਜਿਹੜਾ ਅੱਜ ਇੱਕੋ ਹੀ ਹਿੰਦੁਸਤਾਨ ਹੋਣਾ ਸੀ। ਔਰ ਇੱਥੋਂ ਦੇ ਮਿਨਿਸਟਰ ਹੋਣੇ ਹਨ, ਦੂਜੇ ਵੀ ਹੋਣੇ ਸਨ। ਸਾਡੀ ਸਾਂਝੀ ਵਾਲਤਾ ਜੇ ਅਗਰ ਅੱਜ ਚੱਲ ਰਹੀ ਹੈ ਤੇ ਉਦੋਂ ਵੀ ਜ਼ਿਆਦਾ ਚੱਲਣੀ ਸੀ। ਅਸੀਂ ਤੇ ਅੱਜ ਵੀ ਜਦੋਂ ਹੁਣ ਇੱਥੇ ਆਏ ਹਾਂ ਤੇ ਅਸੀਂ ਸਮਝਨੇ ਆਪਣੇ ਘਰ ਆਏ ਹਾਂ। ਸਾਡੀ ਪਤਾਸ਼ੀ ਜ਼ਮੀਨਾਂ ਨੇ ਇੱਥੇ, ਸਾਡੀ ਬਹੁਤ ਹੀ ਦਿਲ ਲੱਗਦਾ ਸਾਡਾ। ਅੱਛਾ, ਇਹ ਜਿਵੇਂ ਤੁਸੀਂ ਦੱਸ ਰਹੇ ਹੋ 47 ਤੋਂ ਪਹਿਲੇ ਦਾ ਅਗਰ ਅਸੀਂ ਪੰਜਾਬ ਦਾ ਸਮਾਜ ਦੇਖਦੇ ਹਾਂ ਤੇ ਬੜਾ ਪੁਰਅਮਨ ਸਮਾਜ ਸੀ, ਜਿੱਥੇ ਸਿੱਖਾਂ, ਮੁਸਲਮਾਨਾਂ, ਹਿੰਦੂਆਂ ਦੀਆਂ ਇੱਜ਼ਤਾਂ ਸਾਂਝੀਆਂ ਸਨ। ਕਿਸੇ ਭੁੱਖੇ ਦੀ ਭੁੱਖ ਤੇ ਸਾਰੇ ਤਰਸ ਖਾਂਦੇ ਸਨ ਤੇ ਸਾਰੇ ਲੋਕ ਮਿਲ ਕੇ ਬਹਿੰਦੇ ਸਨ। ਖੁਸ਼ੀ ਤੇ ਸਾਰਿਆਂ ਨੇ ਬੈਠਣਾ, ਗਮੀ ਤੇ ਬੈਠਣਾ। ਮਜ਼ਹਬ ਆਪਣੇ ਆਪਣੇ, ਲੇਕਿਨ ਕਲਚਰ ਇੱਕ ਰਿਹਾ ਔਰ ਉਸ ਕਲਚਰ ਦੀ ਬੁਨਿਆਦ ਤੇ ਉਹ ਸਾਰੀ ਸਾਂਝ ਬਣਦੀ ਰਹੀ। 47 ਦੇ ਵਿੱਚ ਜਿਹੜੀ ਕੁੜੱਤਣ ਪੈਦਾ ਕੀਤੀ ਗਈ ਹੈ ਖਾਸ ਸੋਚ ਦੇ ਤਹਿਤ, ਉਸ ਤੋਂ ਬਾਅਦ ਇੱਕ ਲੰਬਾ ਸਮਾਂ ਬੀਤ ਚੁੱਕਿਆ ਹੈ। ਇਸ ਵੇਲੇ ਕਿਵੇਂ ਅਸੀਂ ਪੰਜਾਬੀ ਦੁਬਾਰਾ ਤੋਂ, ਅੱਜ ਸਮਾਂ ਹੈ ਸੋਸ਼ਲ ਮੀਡੀਆ ਦਾ, ਕੀ ਅਸੀਂ ਮੈਸੇਜ ਦਈਏ ਕਿ ਪੁਰਾਣੀਆਂ ਜਿਹੜੀਆਂ ਚੀਜ਼ਾਂ ਸਨ, ਵਕਤੀ ਬੇਵਕੂਫ ਬਣਾਇਆ ਗਿਆ ਸੀ ਸਾਨੂੰ, ਉਸ ਤੋਂ ਸਾਨੂੰ ਪਿੱਛੇ ਹਟ ਕੇ ਹੁਣ ਆਪਸੀ ਪਿਆਰ ਨੂੰ ਕੋਈ ਵਧਾਵਾ ਦੇਣ ਦੀ ਲੋੜ ਹੈ ਇਸ ਵੇਲੇ? ਬਿਲਕੁਲ ਜੀ। ਇਸ ਤਰ੍ਹਾਂ ਜਿਹੜੀ ਆਉਣ ਵਾਲੀ ਨਸਲ ਹੈ, ਆਉਣ ਵਾਲੀ ਪੀੜ੍ਹੀ ਹੈ, ਅਗਰ ਅਸੀਂ ਇਹਨਾਂ ਦੇ ਅੰਦਰਾਂ ਦੇ ਵਿੱਚ, ਦਿਲਾਂ ਦੇ ਵਿੱਚ ਨਫ਼ਰਤ ਪੈਦਾ ਕਰਦੇ ਰਵਾਂਗੇ ਤੇ ਕੁੜੱਤਣ ਵਧੇਗੀ। ਜਿਸ ਤਰੀਕੇ ਨਾਲ ਸਾਡੇ ਵੀਰ ਭਰਾ ਜਿਹੜੇ ਮੁਸਲਮਾਨ ਨੇ, ਇਹਨਾਂ ਦੀਆਂ ਸਾਡੇ ਹਿੰਦੁਸਤਾਨ ਦੇ ਵਿੱਚ ਧਰਮ ਸਥਾਨ ਨੇ, ਔਰ ਸਾਡੇ ਜਿਹੜੇ ਖਾਸ ਧਰਮ ਸਥਾਨ ਨੇ, ਜਿਸ ਤਰ੍ਹਾਂ ਅਸੀਂ ਅੱਜ ਇੱਥੇ ਬੈਠੇ ਹਾਂ, ਗੁਰੂ ਨਾਨਕ ਦੇਵ ਜੀ ਸਾਡੇ ਸਿੱਖਾਂ ਦੇ ਪਹਿਲੇ ਗੁਰੂ ਹੋਏ ਨੇ, ਲੇਕਿਨ ਪੀਰ ਵੀ ਹੋਏ ਨੇ ਮੁਸਲਮਾਨਾਂ ਦੇ। ਗੁਰੂ ਨਾਨਕ ਸ਼ਾਹ ਫਕੀਰ ਹਿੰਦੂ ਦਾ ਗੁਰੂ ਤੇ ਮੁਸਲਮਾਨ ਦਾ ਪੀਰ, ਇਹ ਸਾਂਝੀ ਵਾਲਤਾ ਹੈ। ਇਹ ਸਾਨੂੰ ਦਰਸਾਉਂਦੀ ਹੈ ਵੀ ਅਸੀਂ ਐਵੇਂ ਹੀ ਕੁੜੱਤਣ 'ਚ ਆ ਕੇ, ਲੀਡਰਾਂ ਦੀਆਂ ਚਾਲਾਂ 'ਚ ਆ ਕੇ ਤੇ ਸਹੀ ਵੰਡ 'ਚ ਬਹਿ ਗਏ ਔਰ ਇੱਕ ਦੂਜੇ ਦੇ ਨਾਲ ਨਫ਼ਰਤ ਕਰਨ ਲੱਗ ਪਏ। ਲੇਕਿਨ ਹੁਣ ਜਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਹੈ, ਮੈਂ ਸਮਝਣਾ ਵੀ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਇਹ ਗੱਲ ਬੇਨਤੀ ਕਰਾਂਗਾ ਔਰ ਪਾਕਿਸਤਾਨ ਦੀ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਵੀ ਇਹ ਦੂਰੀਆਂ ਮਿਟ ਜਾਣ। ਬੜੀ ਸੋਹਣੀ ਗੱਲਬਾਤ। ਤੇ ਅਖੀਰ ਦੇ ਵਿੱਚ ਕੀ ਮੈਸੇਜ ਦੇਣਾ ਚਾਹੋਗੇ ਪੰਜਾਬੀ ਪ੍ਰਚਾਰ ਵੇਖਣ ਵਾਲੇ ਲੋਕਾਂ ਨੂੰ ਕਿ ਸਾਨੂੰ ਕਿਸ ਤਰੀਕੇ ਦਾ ਇਨਸਾਨ ਹੋਣਾ ਚਾਹੀਦਾ ਹੈ ਇਸ ਪਾਕਿਸਤਾਨ, ਪਾਕ ਪਵਿੱਤਰਸਤਾਨ ਤੇ ਬੈਠ ਕੇ? ਕੀ ਅੱਗੇ ਵਧਾਵਾ, ਜਿਵੇਂ ਅਸੀਂ ਪਹਿਲੇ ਗੱਲ ਕਰ ਰਹੇ ਹਾਂ, ਉਹ ਕਿਹੜੀ ਇੱਕ ਪੁਆਇੰਟ ਹੈ, ਇੱਕ ਚੀਜ਼, ਜਿਵੇਂ ਬਾਬਾ ਨਾਨਕ ਦੇ 3 ਪੁਆਇੰਟ ਉਹਨਾਂ ਦੇ ਜਿਹੜੇ ਸਾਰੇ ਉਹਨਾਂ ਦੇ ਦਿੱਤੇ ਹੋਏ ਨੇ, ਅਸੀਂ ਉਹਨਾਂ ਪੁਆਇੰਟਸ ਤੇ ਚੱਲਦੇ ਹੋਇਆ ਕੋਈ ਇੱਕ ਚੀਜ਼ ਐਸੀ ਜਿਹੜੀ ਸਾਡੀ ਆਪਸੀ ਜਿਹੜੀ ਕੁੜੱਤਣ, ਜਿਵੇਂ ਪਹਿਲੇ ਗੱਲ ਹੋ ਰਹੀ ਸੀ, ਔਰ ਉਹਦੇ ਵਿੱਚ ਪੰਜਾਬ ਦੀ ਤਰੱਕੀ ਹੋਵੇ, ਪੰਜਾਬੀਆਂ ਦੀ ਇੱਕ ਸੋਚ ਜਿਹੜੀ ਹੋਵੇ ਉਹ ਉੱਤੇ ਜਾਵੇ? ਮੈਂ ਇਹੀ ਸਮਝਣਾ ਵੀ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਅੱਜ ਤੋਂ 550 ਸਾਲ ਪਹਿਲਾਂ ਸਾਰੀ ਦੁਨੀਆ ਦਾ ਭਰਮਣ ਕੀਤਾ, ਲੋਕਾਂ ਨੂੰ ਸਮਝਾਇਆ, ਗਾ ਰਾਸ਼ਕ ਹੋਇਆ ਜਿਹੜਾ ਉਹਨੂੰ ਸਿੱਧੇ ਰਾਹ ਪਾਇਆ, ਸੱਜਣ ਠੱਗ ਨੂੰ ਸਿੱਧੇ ਰਾਹ ਪਾਇਆ। ਸਾਨੂੰ ਇਹ ਨਹੀਂ ਵੇਖਣਾ ਚਾਹੀਦਾ ਵੀ ਇਸ ਨੇ ਪੱਗ ਬੱਧੀ ਏ, ਕਲੀਨ ਸ਼ੇਪ ਏ, ਜਾਂ ਇਸ ਨੇ ਕੱਪੜੇ ਦੂਸਰੇ ਪਾਏ ਨੇ। ਨਹੀਂ, ਮਾਨਸ ਕੀ ਜਾਤ ਸਭੇ ਏਕ ਹੀ ਪਛਾਣ ਤੋਂ, ਗੁਰੂ ਨਾਨਕ ਜੀ ਦਾ ਸੰਦੇਸ਼ ਹੈ। ਆਪਣੇ ਕਬੀਰ ਸਾਹਿਬ ਦਾ ਵੀ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਸੋ ਮੰਦੇ। ਬਹੁਤ ਸ਼ੁਕਰੀਆ ਗੁਰਚਰਨ ਸਿੰਘ ਸਾਹਿਬ, ਬੜੀ ਸੋਹਣੀ ਗੱਲਬਾਤ। ਔਰ ਅਗਰ ਤੁਹਾਨੂੰ ਇਹ ਗੱਲਬਾਤ ਚੰਗੀ ਲੱਗਦੀ ਹੈ ਤੇ ਇਸ ਗੱਲਬਾਤ ਨੂੰ ਆਪਣੇ ਦੋਸਤਾਂ ਤੱਕ ਲਾਜ਼ਮੀ ਸ਼ੇਅਰ ਕਰੋ, ਕਿਉਂਕਿ ਇਹ ਗੱਲਬਾਤ ਹੀ ਸਾਡੇ ਜ਼ਿਹਨਾਂ ਨੂੰ ਬਣਾਏਗੀ। ਜਿਹੜੇ ਵਿਗੜੇ ਹੋਏ ਪੰਜਾਬ ਦੇ ਅੱਜ ਦੇ ਜ਼ਿਹਨ ਹਨ, ਜਿਹੜੇ ਆਪਸੀ ਨਿਫਾਕ, ਆਪਸੀ ਵੰਡਾ ਕਰਕੇ ਬੈਠੇ ਹੋਏ ਹਨ, ਤਾਂ ਕਿ ਇਹਨਾਂ ਨੂੰ ਵੀ ਕੋਈ ਅਕਲ ਆਵੇ ਔਰ ਇਹ ਸਿੱਧੀ ਰਾਹ 'ਤੇ ਚੱਲ ਸਕਣ।